ਪਹਿਲੀ ਗੱਲ ਤੇ ਇਹ ਆ ਵੀ ਹਜ਼ਾਰਾਂ ਲੱਖਾਂ ਲੋਕ ਐਕਸੀਡੈਂਟਸ ਮਰਦੇ ਵੀ ਉਹਦੇ ਵਿੱਚ ਗੋਰੇ ਵੀ ਐਕਸੀਡੈਂਟ ਕਰਦੇ ਹੋਣਗੇ, ਉਹਦੇ ਚ ਆਪਣੇ ਲੋਕ ਵੀ ਕਰਦੇ ਹੋਣਗੇ, ਕਾਲੇ ਵੀ ਕਰਦੇ ਹੋਣਗੇ, ਸਾਰੇ ਕਰਦੇ। ਜਾਣਬੁੱਝ ਕੇ ਇੰਟੈਂਸ਼ਨਲੀ ਕੋਈ ਘਰੋਂ ਬੰਦਾ ਮਾਰ ਲਈ ਟਰੱਕ ਲੈ ਕੇ ਨਹੀਂ ਜਾਂਦਾ। ਠੀਕ ਆ ਵੀ ਉਹਨੇ ਜਿਹੜਾ ਯੂ ਟਰਨ ਆ ਉਹ ਗਲਤ ਲਿਆ। ਉਹਦੇ ਵਿੱਚ ਦੇਖਣ 'ਚ ਇਹ ਵੀ ਆਇਆ ਵੀ ਜਿਹੜਾ ਕਾਰ ਡਰਾਈਵਰ ਵੱਲੋਂ ਵੀ ਕੋਈ ਇਹੋ ਜਿਹੀ ਬ੍ਰੇਕ ਜਿਹੜੀ ਲਾ ਕੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੰਦਭਾਗਾ ਹਾਦਸਾ ਵਾਪਰਿਆ। ਗੱਲ ਉਸ ਤੋਂ ਅਗਲੀ ਆ ਵੀ ਉਹਦੇ ਉੱਤੇ ਕਿੱਡੀ ਛੇਤੀ ਉਹਦਾ ਟ੍ਰਾਇਲ ਚਲਾਇਆ ਗਿਆ, ਪੂਰਾ ਇੱਕ ਪ੍ਰੈਸ਼ਰ ਬਣਾਇਆ ਗਿਆ ਵੀ ਛੇਤੀ ਤੋਂ ਛੇਤੀ ਉਹਨੂੰ ਸਜ਼ਾ ਦਿੱਤੀ ਜਾਵੇ। ਤੇ ਜਿਹੜੀ ਚੀਜ਼ ਦਾ ਦਰਦ ਸਿੱਖਾਂ ਨੇ ਮਹਿਸੂਸ ਕੀਤਾ ਉਹ ਇਹ ਹੈ ਕਿ ਉਹ ਨੌਜਵਾਨ ਨੂੰ ਉੱਥੇ ਨੰਗੇ ਸਿਰ ਮਤਲਬ ਲਿਜਾਇਆ ਗਿਆ ਵੀ ਆਪਾਂ ਉਹਦੇ ਕੇਸ ਦੇਖਦੇ ਹਾਂ। ਤਾਂ ਇਸ ਚੀਜ਼ ਨੇ ਸਿੱਖਾਂ ਦੇ ਵਿੱਚ ਸਿੱਖਾਂ ਦੀ ਰੂਹ ਨੂੰ ਝੰਜੋੜਿਆ ਵੀ ਸਾਡਾ ਕੋਈ ਦੇਸ਼ ਨਹੀਂ ਹੈ। ਜਿਹੋ ਜੀ ਸ਼ਬਦਾਵਲੀ ਉਹ ਪੋਸਟਾਂ 'ਚ ਕਮੈਂਟਾਂ 'ਚ ਵਰਤ ਰਹੇ ਆ ਵੀ ਇਹ ਲੋਕ ਇਦਾਂ ਹੀ ਕਰਦੇ ਆ ਨਾ ਵੀ ਹੈਬਿਚੁਅਲ ਕ੍ਰਿਮੀਨਲਸ ਨੇ ਇਦਾਂ, ਤਾਂ ਉਹ ਜੀ ਗੱਲ ਨਹੀਂ ਵੀ ਇਸ ਚੀਜ਼ ਦਾ ਬਿਲਕੁਲ ਸਖਤੀ ਦੇ ਨਾਲ ਆਪਣੇ ਲੋਕਾਂ ਨੂੰ ਉੱਥੇ ਵਿਰੋਧ ਕਰਨਾ ਚਾਹੀਦਾ। ਜਿਹੜੀ ਸਿੱਖ ਕੌਮ ਆ ਉਹਨਾਂ ਨੂੰ ਆਪਦੀਆਂ ਜਿਹੜੀਆਂ ਬਾਡੀਜ਼ ਆ ਉਹਦੇ ਨਾਲ ਪ੍ਰੈਸ਼ਰ ਬਣਾ ਕੇ ਇਸ ਨੈਰੇਟਿਵ ਨੂੰ ਇੱਥੇ ਹੀ ਰੋਕਣਾ ਚਾਹੀਦਾ ਹੈ। ਗੋਰਾ ਟਰੱਕ ਚਲਾ ਰਿਹਾ ਹੁੰਦਾ ਤੇ ਆਪਣੇ 3 ਸਿੱਖ ਕਾਰ 'ਚ ਜਾ ਰਹੇ ਹੁੰਦੇ, ਐਕਸੀਡੈਂਟ 'ਚ ਮਾਰੇ ਜਾਂਦੇ, ਇਹੋ ਜਿਹਾ ਕੁਝ ਉੱਥੇ ਹੁੰਦਾ। ਉੱਥੇ ਕੋਈ ਸੰਭਾਵਨਾ ਨਹੀਂ ਹੈ ਜੋ ਕੁਝ। ਤਾਂ ਇੱਕ ਸਾਫ਼ ਦਿਖ ਰਿਹਾ ਵੀ ਰੇਸ਼ੀਅਲ ਜਿਹੜਾ ਮਤਲਬ ਇੱਕ ਵਿਤਕਰਾ ਆ, ਜਿਹੜਾ ਨਸਲੀ ਵਿਤਕਰਾ ਸਿੱਖਾਂ ਦੇ ਨਾਲ। ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਪੰਜਾਬੀਆਂ ਨੇ ਵਿਦੇਸ਼ਾਂ ਦਾ ਰੁਖ ਕੀਤਾ ਹੈ, ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਪੰਜਾਬੀ ਉਹਨਾਂ ਚੁਣੌਤੀਆਂ ਦੇ ਨਾਲ ਵੀ ਜੂਝਦੇ ਰਹੇ ਨੇ। ਪਰ ਹਾਲ ਦੇ ਵਿੱਚ ਇੱਕ ਨਵਾਂ ਮਸਲਾ ਹੈ ਜਿਹਦੇ ਵਿੱਚ ਹਰਜਿੰਦਰ ਸਿੰਘ 28 ਸਾਲ ਦਾ ਨੌਜਵਾਨ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ, ਉਸ ਨੌਜਵਾਨ ਦੇ ਕੋਲ ਇੱਕ ਹਾਦਸਾ ਹੋ ਜਾਂਦਾ ਹੈ ਜਿਹਦੇ ਵਿੱਚ 3 ਲੋਕ ਮਾਰੇ ਜਾਂਦੇ ਨੇ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਇੱਕ ਇਸ ਤਰੀਕੇ ਦਾ ਵੀ ਨੈਰੇਟਿਵ ਬਿਲਡ ਕਰਨ ਦਾ ਯਤਨ ਕੀਤਾ ਜਾ ਰਿਹਾ ਉੱਥੋਂ ਦੇ ਲੋਕਾਂ ਦੇ ਵੱਲੋਂ। ਤਾਂ ਤਮਾਮ ਸਾਰੇ ਸੰਜੀਦਾ ਸਵਾਲ ਨੇ, ਗੱਲਬਾਤ ਕਰਦੇ ਹਾਂ ਸੱਤ ਜਥੇਬੰਦੀ ਤੋਂ ਜੁਝਾਰ ਸਿੰਘ ਨੇ ਸਾਡੇ ਨਾਲ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ? ਬਹੁਤ ਦੁਖਦਾਇਕ ਹੈ। ਨੌਜਵਾਨ ਸਾਰਾ ਕੁਝ ਦਾਅ ਤੇ ਲਾ ਕੇ ਵਿਦੇਸ਼ ਦੀ ਧਰਤੀ ਤੇ ਗਿਆ, ਬਹੁਤ ਸਾਰੀਆਂ ਚੁਣੌਤੀਆਂ ਦੇ ਨਾਲ ਲੜਿਆ, ਤਾਂ ਜਿਹੜੇ ਪਰਿਵਾਰ ਦੇ ਦਿਨ ਸੀ ਉਹ ਬਦਲ ਤੇ ਆਏ, ਤਾਂ ਉਦੋਂ ਇਹ ਹਾਲਾਤ ਵਾਪਰ ਜਾਂਦੇ ਨੇ, ਭਾਣਾ ਵਾਪਰ ਜਾਂਦਾ। ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਦੇਖੋ ਜੀ, ਪਹਿਲਾਂ ਤਾਂ ਬਹੁਤ ਦੁਖਦਾਈ ਘਟਨਾ ਹੈ ਵੀ 3 ਜੀ ਕਿਸੇ ਪਰਿਵਾਰ ਦੇ ਜਿਹੜੇ ਉਹ ਹਾਦਸੇ 'ਚ ਮਾਰੇ ਗਏ। ਤੇ ਉਸ ਤੋਂ ਵੀ ਜਿਹੜੀ ਅਗਲੀ ਘਟਨਾ ਜਿਹਦੇ ਨਾਲ ਸਾਡਾ ਕੰਸਰਨ ਹੈ ਵੀ ਉਹ ਇਹ ਹੈ ਵੀ ਜਿਹੋ ਜਿਹਾ ਵਿਤਕਰਾ ਉਸ ਨੌਜਵਾਨ ਦੇ ਨਾਲ, ਤੇ ਉਹ ਸਾਰੀ ਘਟਨਾ ਤੋਂ ਬਾਅਦ ਜਿਹੋ ਜਿਹਾ ਇੱਕ ਨੈਰੇਟਿਵ ਉੱਥੇ ਜਿਹੜਾ ਰਾਈਟ ਵਿੰਗ ਆ ਉਹਦੇ ਵੱਲੋਂ ਉਭਾਰਿਆ ਜਾ ਰਿਹਾ ਵੀ ਅਮਰੀਕਾ ਦੇ ਵਿੱਚ ਜਾਂ ਸਾਰੀ ਦੁਨੀਆ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਰਾਈਟ ਵਿੰਗ ਦਾ ਉਭਾਰ ਆ, ਜਿੱਥੇ ਦੂਜੇ ਆਪਣੀ ਧਰਮ ਆਪਣੀ ਮਤਲਬ ਜਿਹੜਾ ਰੇਸ ਦੇ ਨਾਲ ਸੰਬੰਧ ਜਿਹੜੇ ਨਹੀਂ ਰੱਖਦੇ ਦੂਜੇ ਪਾਸੇ ਆਉਂਦੇ ਆ ਵੀ ਉਹਨਾਂ ਦੇ ਪ੍ਰਤੀ ਇੱਕ ਬੜੀ ਨਫ਼ਰਤ ਭਰਿਆ ਰਵੱਈਆ ਜਿਹੜਾ ਆ ਵੀ ਉਹ ਅਮਰੀਕਾ ਦੇ ਵਿੱਚ ਹੁਣ ਉੱਥੇ ਜਿਹੜੇ ਸਿੱਖ ਟਰੱਕ ਡਰਾਈਵਰ ਨੇ ਤਾਂ ਉਹਨਾਂ ਨੂੰ ਟਾਰਗੇਟ ਤੇ ਲਿਆ ਜਾ ਰਿਹਾ ਵੀ ਉੱਥੋਂ ਦੇ ਬੜੇ ਪੋਲੀਟੀਸ਼ੀਅਨਸ ਨੇ। ਤੁਸੀਂ ਵੇਖੋ ਜਿਹੜਾ ਉੱਥੋਂ ਦਾ ਜਿਹੜਾ ਮੇਅਰ ਆ ਸ਼ਾਇਦ ਡਿਪਟੀ, ਉਹਨੇ ਉਹ ਖੁਦ ਬਾਂਹ ਫੜ ਕੇ ਲੈ ਕੇ ਜਾ ਰਿਹਾ ਉਹਨੂੰ, ਹਨਾ ਵੀ ਉਹਨੇ ਪੋਸਟ ਵੀ ਪਾਈ ਵੀ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੜਾ ਉਹਨੇ ਉਹ ਆਪਣੇ ਨੌਜਵਾਨ ਲਈ ਵਰਤਿਆ। ਤਾਂ ਪਹਿਲੀ ਗੱਲ ਤੇ ਇਹ ਆ ਵੀ ਹਜ਼ਾਰਾਂ ਲੱਖਾਂ ਲੋਕ ਐਕਸੀਡੈਂਟਸ ਮਰਦੇ ਵੀ ਉਹਦੇ ਵਿੱਚ ਗੋਰੇ ਵੀ ਐਕਸੀਡੈਂਟ ਕਰਦੇ ਹੋਣਗੇ, ਉਹਦੇ ਚ ਆਪਣੇ ਲੋਕ ਵੀ ਕਰਦੇ ਹੋਣਗੇ, ਕਾਲੇ ਵੀ ਕਰਦੇ ਹੋਣਗੇ, ਸਾਰੇ ਕਰਦੇ। ਉਹ ਜਾਣਬੁੱਝ ਕੇ ਇੰਟੈਂਸ਼ਨਲੀ ਕੋਈ ਘਰੋਂ ਬੰਦਾ ਮਾਰ ਲਈ ਟਰੱਕ ਲੈ ਕੇ ਨਹੀਂ ਜਾਂਦਾ। ਠੀਕ ਆ ਵੀ ਉਹਨੇ ਜਿਹੜਾ ਯੂ ਟਰਨ ਆ ਉਹ ਗਲਤ ਲਿਆ। ਉਹਦੇ ਵਿੱਚ ਦੇਖਣ 'ਚ ਇਹ ਵੀ ਆਇਆ ਵੀ ਜਿਹੜਾ ਕਾਰ ਡਰਾਈਵਰ ਵੱਲੋਂ ਵੀ ਕੋਈ ਇਹੋ ਜਿਹੀ ਬ੍ਰੇਕ ਜਿਹੜੀ ਲਾ ਕੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੰਦਭਾਗਾ ਹਾਦਸਾ ਵਾਪਰਿਆ। ਗੱਲ ਉਸ ਤੋਂ ਅਗਲੀ ਆ ਵੀ ਉਹਦੇ ਉੱਤੇ ਕਿੱਡੀ ਛੇਤੀ ਉਹਦਾ ਟ੍ਰਾਇਲ ਚਲਾਇਆ ਗਿਆ, ਪੂਰਾ ਇੱਕ ਪ੍ਰੈਸ਼ਰ ਬਣਾਇਆ ਗਿਆ ਵੀ ਛੇਤੀ ਤੋਂ ਛੇਤੀ ਉਹਨੂੰ ਸਜ਼ਾ ਦਿੱਤੀ ਜਾਵੇ। ਤੇ ਜਿਹੜੀ ਚੀਜ਼ ਦਾ ਦਰਦ ਸਿੱਖਾਂ ਨੇ ਮਹਿਸੂਸ ਕੀਤਾ ਉਹ ਇਹ ਹੈ ਕਿ ਉਹ ਨੌਜਵਾਨ ਨੂੰ ਉੱਥੇ ਨੰਗੇ ਸਿਰ ਮਤਲਬ ਲਿਜਾਇਆ ਗਿਆ ਵੀ ਆਪਾਂ ਉਹਦੇ ਕੇਸ ਦੇਖਦੇ ਹਾਂ। ਤਾਂ ਇਸ ਚੀਜ਼ ਨੇ ਸਿੱਖਾਂ ਦੇ ਵਿੱਚ ਸਿੱਖਾਂ ਦੀ ਰੂਹ ਨੂੰ ਝੰਜੋੜਿਆ ਵੀ ਸਾਡਾ ਕੋਈ ਦੇਸ਼ ਨਹੀਂ ਆ, ਧਾਰਮਿਕ ਆਜ਼ਾਦੀ ਤੇ ਹਮਲਾ ਵੀ ਸਾਡਾ ਕੋਈ ਦੇਸ਼ ਨਹੀਂ ਆ, ਸਾਡੀ ਕੋਈ ਬਾਂਹ ਫੜਨ ਵਾਲਾ ਨਹੀਂ। ਵੀ ਉਹ ਕੌਮ ਨੇ ਉਹ ਨੌਜਵਾਨ ਦੇ ਨਾਲ ਖੁਦ ਨੂੰ ਐਵੇਂ ਕਟਹਿਰੇ 'ਚ ਖੜਾ ਮਹਿਸੂਸ ਕੀਤਾ। ਜੋ ਬੇਘਰ ਕੌਮਾਂ ਜਿਹੜੀਆਂ ਆਪਣੇ ਘਰ ਲਈ ਲੜਦੀਆਂ ਹੋਣ, ਜਦੋਂ ਉਹਨਾਂ ਨਾਲ ਇਹੋ ਜਿਹਾ ਘਟਨਾ ਵਾਪਰਦੀ ਆ, ਜਿਹੜੇ ਕਹਿੰਦੇ ਆ ਕਿ ਸਿੱਖ ਇੱਕ ਕੌਮ ਨਹੀਂ ਆ, ਇੱਕ ਨੇਸ਼ਨ ਨਹੀਂ ਆ, ਤਾਂ ਦੱਸੋ ਵੀ ਉਹ ਨੌਜਵਾਨ ਦਾ ਦਰਦ ਹਰ ਸਿੱਖ ਕਿਵੇਂ ਮਹਿਸੂਸ ਕਰ ਰਿਹਾ, ਚਾਹੇ ਇੱਥੇ ਬੈਠਾ ਇੰਗਲੈਂਡ ਬੈਠਾ। ਵੀ ਇਦੋਂ ਵੱਧ ਨੇਸ਼ਨਹੁੱਡ, ਇਦੋਂ ਤਗੜਾ ਨੇਸ਼ਨਹੁੱਡ ਕਿੱਥੋਂ ਵੇਖਣ ਨੂੰ ਮਿਲੂਗਾ ਵੀ ਹਰ ਬੰਦੇ ਨੂੰ ਦਰਦ ਮਹਿਸੂਸ ਕੀਤਾ। ਹਰ ਬੰਦਾ ਕਹਿੰਦਾ ਵੀ ਅਸੀਂ ਜਿੱਦਾਂ ਦਾ ਵੀ ਕੰਟਰੀਬਿਊਟ ਕਰ ਸਕਦੇ ਹਾਂ, ਵੀ ਚਾਹੇ ਨੈਰੇਟਿਵ ਦੇ ਆਧਾਰ ਤੇ ਕੋਈ ਪਟੀਸ਼ਨ ਸਾਈਨ ਕਰਕੇ, ਹਨਾ ਵੀ ਹਰ ਪੱਧਰ ਤੇ ਬੰਦੇ ਮਹਿਸੂਸ ਕਰਦੇ ਆ ਵੀ ਆਪਣੀ ਧਰਤੀ ਤੋਂ ਬਿਨਾਂ ਜਿਹੜਾ ਹੈ ਨਾ ਵੀ ਬਹੁਤ ਔਖਾ ਕੰਮ ਦਾ ਸਰਵਾਈਵ ਕਰਨਾ। ਵੀ ਸਾਡੇ ਧੀਆਂ ਪੁੱਤ ਅੱਜ ਉਹਨਾਂ ਦੇਸ਼ਾਂ 'ਚ ਜਾ ਕੇ ਉਹਨਾਂ ਦੇ ਟਰੱਕ ਚਲਾਉਣ, ਰੀੜ੍ਹ ਦੀਆਂ ਹੱਡੀਆਂ ਰਹਿ ਜਾਂਦੀਆਂ, ਠੀਕ ਆ, ਵੀ ਕਿੰਨੀਆਂ ਹੋਰ ਬਿਮਾਰੀਆਂ ਉਹਨਾਂ ਨੂੰ ਲੱਗਦੀਆਂ ਵੀ ਉਹ ਦੇਸ਼ ਦੀ ਸਰਵਿਸ ਕਰਦੇ ਆ। ਤੇ ਉੱਥੇ ਇੱਕ ਹਾਦਸੇ ਦੇ ਵਿੱਚ ਸਾਰੀ ਕਮਿਊਨਿਟੀ ਨੂੰ ਉਵੇਂ ਪੋਰਟਰੇ ਕਰ ਦੇਣਾ। ਪਿੱਛੋਂ ਮੈਂ ਤੁਹਾਨੂੰ ਦੱਸਦਾ ਕਿ ਉਹ ਨੌਜਵਾਨ ਰਟੌਲ ਪਿੰਡ ਤੋਂ ਆ। ਰਟੌਲ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਟਰੱਕ ਜੇ ਕਿਤੇ ਹੈਗੇ ਆ ਤਾਂ ਰਟੌਲ ਪਿੰਡ 'ਚ ਆ। ਵੀ ਇਹ ਤੁਸੀਂ ਹੁਣ ਰਿਕਾਰਡ ਪਿੰਡ ਦਾ ਰਿਕਾਰਡ ਰਿਹਾ
ਕਿ ਪੰਜਾਬ 'ਚ ਜਦੋਂ ਟਰਾਂਸਪੋਰਟੇਸ਼ਨ ਬਹੁਤ ਵਧੀਆ ਸੀ, ਜਿਸ 'ਚ ਕਮਾਈ ਵਾਲਾ ਇੱਕ ਕਿੱਤਾ ਸੀ, ਚਲੋ ਅੱਜ ਤੁਹਾਨੂੰ ਖਤਮ ਹੀ ਕਰ ਦਿੱਤਾ ਗਿਆ। 84 ਜਿਹਨੂੰ ਵੱਡੇ ਪੱਧਰ ਤੇ ਟਾਰਗੇਟ ਤੇ ਲਿਆ ਗਿਆ। ਤਾਂ ਆਮ ਹੀ ਹੁੰਦਾ ਸੀ ਵੀ ਖੇਤੀਬਾੜੀ ਵਾਲੇ ਪਰਿਵਾਰਾਂ ਨੇ ਇੱਕ ਅੱਧੀ ਗੱਡੀ 6 ਚੱਕੀ 10 ਚੱਕੀ ਰੱਖੀ ਹੁੰਦੀ ਸੀ ਵੀ ਉਹ ਆਪਦੀ ਫਸਲ ਬੀਜ ਕੇ ਤੇ ਉਹ ਕਲਕੱਤੇ ਦਾ ਤੇ ਗੁਜਰਾਤ ਦਾ ਬੰਬੇ ਦਾ ਫੇਰਾ ਲਾ ਆਉਂਦੇ ਸੀ ਵੀ ਉਹਨਾਂ ਦਾ ਪਰਿਵਾਰ ਦਾ ਰੁਜ਼ਗਾਰ ਚੱਲਦਾ। ਤੇ ਉਹਨਾਂ ਸਮਿਆਂ 'ਚ ਰਟੌਲ ਪਿੰਡ ਦੇ ਵਿੱਚ ਟਰੱਕ ਖੜਾ ਕਰਨ ਨੂੰ ਥਾਂ ਨਹੀਂ, ਇੰਨਾ ਟਰੱਕ ਉਸ ਪਿੰਡ 'ਚ ਸੀ ਵੀ ਇਹ ਆਪਣੇ ਲੋਕ ਬੜੇ ਲੰਮੇ ਸਮੇਂ ਤੋਂ, ਚਾਹੇ ਭਾਰਤ ਹੋਵੇ ਚਾਹੇ ਮਿਡਲ ਕੰਟਰੀਜ਼ ਹੁਣ ਮੱਧ ਪੂਰਬ ਹੋਵੇ, ਅਰਬ ਹੋਵੇ, ਯੂਰਪ ਹੋਵੇ, ਨਾਰਥ ਅਮਰੀਕਾ ਹੋਵੇ, ਸਾਰੇ ਜਗ੍ਹਾ ਟਰੱਕਿੰਗ ਦਾ ਕੰਮ ਕਰਦੇ ਆ ਵੀ ਉਹ ਜਿਹੜੀ ਨਾ ਇੱਕ ਸਿਰ ਸੁੱਟ ਕੇ ਕਰਨ ਵਾਲੀ ਨੌਕਰੀ ਕਰਨੀ ਆਪਣੇ ਲੋਕਾਂ ਨੂੰ ਪਸੰਦ ਨਹੀਂ ਆ। ਠੀਕ ਹੈ ਨਾ ਵੀ ਜਿਹੜੀ ਬਿਲਕੁਲ ਹੀ ਮਤਲਬ ਜਿਹਦੇ 'ਚ ਕੋਈ ਮਾੜੀ ਮੋਟੀ ਵੀ ਆਜ਼ਾਦੀ ਨਾ ਹੋਵੇ, ਇਹਦੇ 'ਚ ਇੱਕ ਰਿਲੇਟਿਵਲੀ ਆਜ਼ਾਦੀ ਥੋੜੀ ਜਿਹੀ ਖੇਤੀਬਾੜੀ ਤੋਂ ਬਾਅਦ ਇਸ ਖੇਤੇ 'ਚ ਵੱਜਦੀ ਤਾਂ ਆਪਣੇ ਲੋਕ ਉਹਦੇ 'ਚ ਜਾਂਦੇ ਆ। ਤਾਂ ਆਪਣੇ ਲੋਕ ਬੜੇ ਪ੍ਰੋਫੈਸ਼ਨਲ ਟਰੱਕਰਸ ਨੇ ਵੀ ਆਪਣੇ ਮਤਲਬ ਇਹ ਵੇਖਣ 'ਚ ਆਇਆ ਆ ਵੀ ਬਾਕੀਆਂ ਦੇ ਮੁਕਾਬਲੇ ਬੜੇ ਬਿਹਤਰੀਨ ਡਰਾਈਵਰ ਹੁੰਦੇ, ਪਰ ਉਹਦੇ 'ਚ ਗਲਤੀ ਤਾਂ ਮਨੁੱਖ ਕੋਲ ਕਿਤੇ ਵੀ ਹੋ ਸਕਦੀ ਹੈ, ਕਿਸੇ ਕੋਲੋਂ ਵੀ ਹੋ ਹਾਂ ਉਹ 'ਚ ਸਕਦੀ ਕੋਈ ਉਹਦੀ ਇੰਟੈਂਸ਼ਨ ਨਹੀਂ। ਪਰ ਉਸ ਤੋਂ ਬਾਅਦ ਜਿਵੇਂ ਟਾਰਗੇਟ ਕੀਤਾ ਕਿ ਉਹਦੇ 'ਚ ਸਿੱਖਾਂ ਨੇ ਬੜਾ ਫੀਲ ਕੀਤਾ ਵੀ ਜੇ ਸਾਡਾ ਆਪਦਾ ਦੇਸ਼ ਹੋਵੇ, ਸਾਡੇ ਧੀਆਂ ਪੁੱਤ ਇਦਾਂ ਬਗਾਨੀ ਧਰਤੀ ਤੇ ਜਾ ਕੇ ਨਾ ਰੁਲਦੇ ਫਿਰਨ। ਅਹਿਸਾਸ ਹੋਇਆ ਇਸ ਚੀਜ਼ ਦਾ। ਬਿਲਕੁਲ ਜੀ। ਤਾਂ ਜੁਝਾਰ ਸਿੰਘ, ਇੱਕ ਇਹ ਵੀ ਵੱਡਾ ਸਵਾਲ ਰਹਿੰਦਾ ਕਿ ਕੈਨੇਡਾ ਅਮਰੀਕਾ ਬਾਰੇ ਵੀ ਕਿਹਾ ਜਾਂਦਾ ਕਿ ਧਰਮ ਨਿਰਪੱਖ ਦੇਸ਼ ਹੈ, ਪਰ ਦੂਜੇ ਪਾਸੇ ਇੱਕ ਧਿਰ ਦੇ ਖਿਲਾਫ ਇੱਕ ਨੌਜਵਾਨ ਦੇ ਵੱਲੋਂ ਇਸ ਹੋਏ ਘਟਨਾਕ੍ਰਮ ਤੋਂ ਬਾਅਦ ਇੱਕ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਵੇਖੋ ਉੱਥੇ ਨਾ ਮਤਲਬ ਮੌਜੂਦਾ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਬਹਾਰ ਆ ਜਾਂ ਹੋਰ ਵੀ ਉੱਥੇ ਰਾਈਟ ਵਿੰਗ ਤਾਕਤਾਂ ਦਾ ਬਹਾਰ ਆ ਵੀ ਉਹ ਇਹ ਦਾਵਾ ਕਰਦੇ ਆ ਕਿ ਇਹ ਸਾਡੀ ਗੋਰਿਆਂ ਦੀ ਧਰਤੀ ਆ। ਗੋਰੇ ਵੀ ਕ੍ਰਿਸਚਨ ਆ ਜਿਹੜੇ ਉਹਨਾਂ ਦੀ, ਪਰ ਅਮਰੀਕਾ ਨੂੰ ਕੰਟਰੀ ਆਫ ਮਾਈਗ੍ਰੈਂਟਸ ਕਿਹਾ ਜਾਂਦਾ ਆ। ਧਰਤੀ ਤਾਂ ਗੋਰਿਆਂ ਦੀ ਵੀ ਨਹੀਂ, ਉਹ ਰੈੱਡ ਇੰਡੀਅਨਸ ਦੀ ਧਰਤੀ ਆ। ਤੇ ਜੋ ਹਸ਼ਰ ਉੱਥੇ ਰੈੱਡ ਇੰਡੀਅਨਸ ਦਾ ਕੀਤਾ ਗਿਆ ਉਹ ਕਈ ਦੁਨੀਆ ਦੇ ਸਾਹਮਣੇ ਇੱਕ ਇਤਿਹਾਸਕ ਤੱਥ ਆ, ਤਾਂ ਇਹ ਉੱਥੇ ਕਾਬਜ਼ ਹੋਏ ਆ। ਉਸ ਤੋਂ ਬਾਅਦ ਲਗਾਤਾਰ ਵੱਖ-ਵੱਖ ਖਿੱਤਿਆਂ ਤੋਂ ਲੋਕ ਜਿਹੜੇ ਆ ਕੇ ਉੱਥੇ ਵਸ ਰਹੇ ਆ, ਜਿਨ੍ਹਾਂ ਨੂੰ ਕਿਸੇ ਤਰੀਕੇ ਪੋਲੀਟੀਕਲੀ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ ਨਾ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਗੁਲਾਮੀ 'ਚ ਜੂਝ ਰਹੇ ਲੋਕ ਆ ਵੀ ਅਮਰੀਕਾ 'ਚ ਆਉਂਦੇ ਆ। ਉੱਥੋਂ ਦਾ ਕਾਨੂੰਨ ਆ, ਅਸਾਈਲਮ ਅਪਲਾਈ ਕਰਦੇ ਆ, ਮਿਲਦੀ ਆ, ਉਸ ਤੋਂ ਬਾਅਦ ਉਹਨਾਂ ਨੂੰ ਵਰਕ ਵੀਜ਼ਾ ਮਿਲ ਜਾਂਦਾ ਹੈ, ਟਰੱਕਿੰਗ ਦੇ ਲਾਇਸੈਂਸ ਮਿਲ ਜਾਂਦੇ ਆ। ਉਹਦੇ ਕੋਲ ਨੌਜਵਾਨ ਕੋਲ ਜਿਹੜਾ ਕਮਰਸ਼ੀਅਲ ਟਰੱਕਿੰਗ ਦਾ ਲਾਇਸੈਂਸ ਆ ਉੱਥੋਂ ਦੀ ਅਥਾਰਟੀ ਨੇ ਦਿੱਤਾ ਹੋਇਆ ਉਹਨੂੰ। ਤਾਂ ਇਹ ਜਿਹੜਾ ਇਹ ਉਭਾਰ ਆ ਜਿਹੜੀ ਰਾਈਟ ਵਿੰਗ ਤਾਕਤਾਂ ਆ ਵੀ ਇਹਨਾਂ ਦੇ ਵਿੱਚ ਇਹ ਜਿਹੜਾ ਫਾਸੀਵਾਦ ਦੇ ਲੱਛਣ ਨੇ ਵੀ ਜਿਹੜੇ ਭਾਰਤ 'ਚ ਵੀ ਨੇ, ਸੇਮ ਟਾਈਮ ਤੋਂ ਉੱਥੇ ਵੀ ਉੱਭਰ ਰਹੇ ਆ ਵੀ ਧਰਤੀ ਤਾਂ ਉਹ ਗੋਰਿਆਂ ਦੀ ਵੀ ਨਹੀਂ। ਜੇ ਉਹ ਇਸ ਚੀਜ਼ 'ਤੇ ਆ ਗਏ ਵੀ ਜਿਹੋ ਜਿਹੀ ਸ਼ਬਦਾਵਲੀ ਉਹ ਪੋਸਟਾਂ 'ਚ ਕਮੈਂਟਾਂ 'ਚ ਵਰਤ ਰਹੇ ਆ ਵੀ ਇਹ ਲੋਕ ਇਦਾਂ ਹੀ ਕਰਦੇ ਆ ਨਾ ਵੀ ਹੈਬਿਚੁਅਲ ਕ੍ਰਿਮੀਨਲਸ ਨੇ ਇਦਾਂ, ਤਾਂ ਉਹੋ ਜਿਹੀ ਗੱਲ ਨਹੀਂ ਵੀ ਇਸ ਚੀਜ਼ ਦਾ ਬਿਲਕੁਲ ਸਖਤੀ ਦੇ ਨਾਲ ਆਪਣੇ ਲੋਕਾਂ ਨੂੰ ਉੱਥੇ ਵਿਰੋਧ ਕਰਨਾ ਚਾਹੀਦਾ। ਆਪਣੇ ਕੌਮ ਨੇ ਅਮਰੀਕਾ ਦੇ ਵਿਕਾਸ 'ਚ ਵੱਡਾ ਯੋਗਦਾਨ ਪਾਇਆ ਆ ਕਿ ਆਪਣੀ ਕੌਮ ਕੋਈ ਭਿੱਖ ਮੰਗਿਆਂ ਦੀ, ਮੰਗ ਕੇ ਖਾਣ ਵਾਲਿਆਂ ਦੀ, ਸਰਕਾਰ ਦੇ ਪੈਸੇ ਤੇ ਪਾਲਣ ਵਾਲੀ ਕੌਮ ਨਹੀਂ। ਆਪਣੀ ਕੌਮ ਜਿੱਥੇ ਵੀ ਜਾਂਦੀ ਆ ਉਹ ਹੱਡ ਭੰਨ ਵੀ ਮਿਹਨਤ ਕਰਦੀ ਆ, ਆਪਦੀ ਕਿਰਤ ਕਮਾਈ 'ਚ ਦਸਵੰਧ ਕੱਢ ਕੇ ਲੋੜਵੰਦਾਂ ਨੂੰ ਲੰਗਰ ਲਾਉਂਦੀ ਆ। ਤਾਂ ਉੱਥੇ ਸਿੱਖਾਂ ਦਾ ਦਾਵਾ ਹੈ ਹੁਣ ਉਸ ਧਰਤੀ ਤੇ, ਠੀਕ ਆ ਵੀ ਭਾਵੇਂ ਸਰਕਾਰ ਆ ਉਹਨਾਂ ਦਾ ਵੱਡੀ ਗਿਣਤੀ ਆ ਉੱਥੇ, ਪਰ ਆਪਣੇ ਲੋਕ ਵੀ ਪਿਛਲੇ 50-100 ਸਾਲ ਤੋਂ ਉਸ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੇ ਆ। ਪੰਜਾਬੀਆਂ ਦਾ ਬਹੁਤ ਬਿਲਕੁਲ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਉੱਥੋਂ ਦੀ ਜਿਹੜੀ ਸਿੱਖ ਕੌਮ ਆ ਉਹਨਾਂ ਨੂੰ ਆਪਦੀਆਂ ਜਿਹੜੀਆਂ ਬਾਡੀਜ਼ ਆ ਉਹਦੇ ਰਾਹੀਂ ਪ੍ਰੈਸ਼ਰ ਬਣਾ ਕੇ ਇਸ ਨੈਰੇਟਿਵ ਨੂੰ ਇੱਥੇ ਹੀ ਰੋਕਣਾ ਚਾਹੀਦਾ ਹੈ। ਜਿਹੜੇ ਪੰਜਾਬੀ ਡਰਾਈਵਿੰਗ ਲਾਈਨ ਦੇ ਵਿੱਚ ਨੇ ਉਹਨਾਂ ਦਾ ਬਹੁਤ ਵੱਡਾ ਹਿੱਸਾ ਜਿਹੜਾ ਇਸੇ ਚੀਜ਼ ਨੂੰ ਸਮਰਪਿਤ ਆ। ਤਾਂ ਕੀ ਲੱਗਦਾ ਕਿ ਜਿਹੜੇ ਪੰਜਾਬੀ ਡਰਾਈਵਿੰਗ ਲਾਈਨ ਨਾਲ ਰਿਲੇਟਡ ਨੇ ਉਹਨਾਂ ਦੇ ਮਨ ਦੇ ਵਿੱਚ ਚਿੰਤਾ ਤੇ ਹੋਏ ਵੀ ਜ਼ਾਹਰ ਦੀ ਗੱਲ ਆ। ਹਾਂ ਵੇਖੋ, ਇਹਦੇ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਾਂ ਇੱਕ ਤਾਂ ਉਹਨਾਂ ਨੇ ਵੀਜ਼ਾ ਜਿਹੜੇ ਇਹ ਵਾਲੇ ਲਾਇਸੈਂਸ ਜਾਰੀ ਕਰਨ ਤੇ ਰੋਕ ਤੇ ਇਸ ਤੋਂ ਇਲਾਵਾ ਉਹਨਾਂ ਦੀ ਸਕਰੂਟਨੀ ਹੋਊਗੀ। ਸਕਰੂਟਨੀ ਦੇ ਵਿੱਚ ਵੱਡੇ ਪੱਧਰ ਤੇ ਆਪਣੇ ਨੌਜਵਾਨ ਟਾਰਗੇਟ ਹੋਣ ਦੀ ਸੰਭਾਵਨਾ ਆ। ਮੈਂ ਜਸਪ੍ਰੀਤ ਸਿੰਘ ਅਟਾਰਨੀ ਆ ਜਿਹੜੇ ਉੱਥੇ ਉਹਨਾਂ ਦੀ ਮੈਂ ਇੱਕ ਵੀਡੀਓ ਨਾਲ ਪੋਸਟ ਕੀਤੀ, ਮੈਂ ਸੁਣ ਰਿਹਾ ਸੀ ਵੀ ਤੁਹਾਡੇ ਇੰਗਲਿਸ਼ ਦੇ ਟੈਸਟ ਹੋਣਗੇ, ਸਾਇੰਸ ਦੇ ਟੈਸਟ ਹੋਣਗੇ, ਸਾਰਾ ਕੁਝ ਦਾ ਹੋਊਗਾ ਵੀ ਜਿਹੜੇ ਸਾਈਨ ਬੋਰਡ ਵਗੈਰਾ ਪੜ੍ਹਨੇ ਆ ਜਾਂ ਇੰਗਲਿਸ਼ ਭਾਸ਼ਾ ਵੀ ਉਹਦੇ ਵੀ ਆਪਦੀ ਇੰਨੀ ਕੁ ਤਿਆਰੀ ਰੱਖੋ ਵੀ ਉਹ 'ਚ ਤੁਹਾਡੇ ਲਾਇਸੈਂਸ ਕੈਂਸਲ ਕਰਨ ਵਾਲੇ ਪਾਸੇ ਵੀ ਉਹ ਅਥਾਰਟੀ ਤੁਰ ਸਕਦੀ ਹੈ। ਤਾਂ ਉਹਦੇ ਵਿੱਚ ਇੱਕ ਵਾਰ ਤਾਂ ਦੇਖੋ ਵੀ ਇੱਕ ਘਟਨਾ ਕਰਕੇ ਉਹ ਨਿਸ਼ਾਨੇ ਤੇ ਆਉਣਗੇ। ਜੇ ਇਹੋ ਗੋਰਾ ਟਰੱਕ ਚਲਾ ਰਿਹਾ ਹੁੰਦਾ ਤੇ ਆਪਣੇ 3 ਸਿੱਖ ਕਾਰ 'ਚ ਜਾ ਰਹੇ ਹੁੰਦੇ, ਐਕਸੀਡੈਂਟ 'ਚ ਮਾਰੇ ਜਾਂਦੇ, ਇਹੋ ਜਿਹੇ ਕੁਝ ਉੱਥੇ ਹੁੰਦਾ, ਉੱਥੇ ਕੋਈ ਸੰਭਾਵਨਾ ਨਹੀਂ ਹੈ ਜੇ ਕੁਝ ਵਾਪਰਦਾ। ਤਾਂ ਇੱਕ ਸਾਫ਼ ਦਿਖ ਰਿਹਾ ਵੀ ਰੇਸ਼ੀਅਲ ਜਿਹੜਾ ਮਤਲਬ ਇੱਕ ਵਿਤਕਰਾ ਆ, ਜਿਹੜਾ ਨਸਲੀ ਵਿਤਕਰਾ ਸਿੱਖਾਂ ਦੇ ਨਾਲ। ਆਪਾਂ ਦੇਖਦੇ ਹੀ ਅਕਸਰ ਗੋਰਿਆਂ ਦੇ ਮੁਲਕਾਂ ਦੇ ਵਿੱਚ ਕਿਸੇ ਦੇ ਸਿੱਖ ਦੇ ਖੋਪੜ ਖੋਲ ਦਿੰਦੇ ਹਾਕੀ ਮਾਰ ਕੇ, ਹਨਾ ਕੋਈ ਹਮਲਾ ਕਰਕੇ ਮਾਰ ਜਾਂਦਾ, ਕੋਈ ਚਾਕੂ ਮਾਰ ਜਾਂਦਾ। ਉੱਥੇ ਗੁਰੂ ਘਰ 'ਚ ਫਾਇਰਿੰਗ ਦੇ ਇੱਦਾਂ ਦੇ ਬੜੇ ਇੰਸੀਡੈਂਟ ਆ ਵੀ ਉੱਥੇ ਇਹ ਤੱਤ ਆ ਜਿਹੜੇ ਉਹ ਵੱਡੀ ਗਿਣਤੀ 'ਚ ਮੌਜੂਦ ਆ। ਤੇ ਜਿਹੜੇ ਹੁਣ ਸਿਰ ਚੁੱਕ ਰਹੇ ਆ ਸਿੱਖਾਂ ਨੂੰ ਇਹਦੇ ਖਿਲਾਫ ਇੱਕ ਜੁਟਤਾ ਦੇ ਨਾਲ ਨੈਰੇਟਿਵ ਭੰਨਣਾ ਚਾਹੀਦਾ, ਆਪਦੀ ਆਇਡੈਂਟੀਟੀ ਨੂੰ ਕਲੀਅਰ ਕਰਕੇ ਆਪਦੀਆਂ ਜੋ ਸਿੱਖ ਪ੍ਰਿੰਸੀਪਲਸ ਆ ਉਹਨੂੰ ਹੋਰ ਬਖੂਬੀ ਅੱਗੇ ਲਿਆਉਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਧਾਰਮਿਕ ਆਜ਼ਾਦੀ ਤੇ ਹਮਲਾ ਹੋਇਆ ਕਿ ਹਰਜਿੰਦਰ ਸਿੰਘ ਦੇ ਸਿਰ ਦੇ ਉੱਪਰ ਦਸਤਾਰ ਨਹੀਂ, ਕੋਈ ਇਸ ਤਰੀਕੇ ਦਾ ਕੱਪੜਾ ਨਹੀਂ, ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਉੱਥੋਂ ਦੀ ਨਿਆਂ ਪ੍ਰਣਾਲੀ ਦਾ ਕਿਸੇ ਤਰ੍ਹਾਂ ਦਾ ਕੋਈ ਰੁਖ ਕੀਤਾ ਜਾ ਸਕਦਾ? ਉਮੀਦ ਬਚਦੀ ਹੈ ਕੋਈ? ਵੇਖੋ, ਜਦੋਂ ਸਿੱਖ ਉੱਥੋਂ ਦੀਆਂ ਫੋਰਸਿਸ 'ਚ ਭਰਤੀ ਹੋਏ ਆ ਜਾਂ ਹੋਰ ਵੱਖ-ਵੱਖ ਡੋਮੇਨਸ 'ਚ ਵਿਚਰਨੇ ਸ਼ੁਰੂ ਹੋਏ ਆ ਤਾਂ ਉੱਥੇ ਬੜਿਆਂ ਦੇ ਵਿੱਚ ਦਸਤਾਰ ਸਜਾਉਣ ਤੋਂ ਮਨਾਹੀ ਸੀ। ਸਿੱਖਾਂ ਨੇ ਬੜੇ ਲੰਮੇ ਕੋਰਟ ਟ੍ਰਾਇਲਸ ਦੇ ਵਿੱਚੋਂ ਬੜੀਆਂ ਲੰਮੀਆਂ ਮੁਹਿੰਮਾਂ ਚਲਾ ਕੇ ਉਹ ਹੱਕ ਲਏ ਆ। ਤਾਂ ਜਦੋਂ ਹੁਣ ਆਹ ਕੇਸ ਵਾਪਰਿਆ ਹੈ ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ ਉੱਭਰ ਕੇ ਸਾਹਮਣੇ ਆਈ ਆ। ਉਹ ਕਾਨੂੰਨ ਆ ਸ਼ਾਇਦ ਉੱਥੇ ਨਹੀਂ ਕੋਈ ਪਹਿਨਣ ਦਿੰਦੇ ਹੋਣਗੇ। ਜੇ ਕੁਛ ਇਹੋ ਜਿਹਾ ਹੈ
ਤਾਂ ਸਿੱਖਾਂ ਨੂੰ, ਸਿੱਖ ਪੋਲੀਟੀਸ਼ੀਅਨਸ ਨੂੰ, ਜਿਹੜੇ ਉੱਥੇ ਸਿੱਖ ਕਾਰਕੁਨ ਨੇ, ਉਹਨਾਂ ਨੂੰ ਇਹ ਚੀਜ਼ ਨੂੰ ਹਾਈਲਾਈਟ ਕਰਕੇ ਤੇ ਇਹ ਹੱਕ ਜੁਡੀਸ਼ਰੀ ਕੋਲ ਦਿਵਾਉਣਾ ਚਾਹੀਦਾ ਵੀ ਜੋ ਸਜ਼ਾ ਬਣਦੀ ਆ, ਜਿੰਨਾ ਜੋ ਉਹਨੇ ਗਲਤੀ ਕੀਤੀ ਆ ਉਹਦੀ ਜਿਹੜੀ ਬਿਨਾਂ ਕਿਸੇ ਬਾਹਰੀ ਦਬਾਅ ਤੋਂ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ, ਜਿੰਨੀ ਉਹਦੀ ਗਲਤੀ ਆ ਵੀ ਉਹਦੇ ਹਿਸਾਬ ਦੇ ਨਾਲ ਵੀ ਉਹਨੂੰ, ਇਹ ਇੱਕ ਪਰਿਵਾਰ ਤਾਂ ਚਲੋ ਖਤਮ ਹੋ ਗਿਆ, ਬੜੀ ਦੁੱਖਦਾਈ ਗੱਲ ਆ, ਵੀ ਉਹਦੇ ਨਾਲ ਦੂਜਾ ਪਰਿਵਾਰ ਵੀ ਖਤਮ ਨਾ ਕਰ ਦਿੱਤਾ ਜਾਵੇ। ਕਿਉਂਕਿ ਮਾੜਾ ਮੋਟਾ ਉਹ ਹਿਊਮਨ ਐਂਗਰ ਰੱਖਣਾ ਚਾਹੀਦਾ, ਜੇ ਇੰਟੈਂਸ਼ਨ ਨਹੀਂ ਹੈਗੀ ਬੰਦੇ ਦੀ ਕਤਲ ਕਰਨ ਦੀ ਤਾਂ ਉਹ ਜਿਹੜੀ ਸਜ਼ਾ ਆ। ਤੇ ਉਸ ਤੋਂ ਇਲਾਵਾ ਜਿਹੜਾ ਜੁਡੀਸ਼ਰੀ ਦੇ ਪ੍ਰੋਸੈਸ ਦੇ ਦੌਰਾਨ ਬੰਦਿਆਂ ਤੇ ਕਾਰਵਾਈ, ਜੋ ਜਿਨ੍ਹਾਂ ਕਿਸੇ ਨੇ ਕ੍ਰਾਈਮ ਕੀਤਾ ਹੋਵੇ ਪਰ ਉਹਨਾਂ ਨੂੰ ਆਪਦੀ ਦਸਤਾਰ ਸਜਾਉਣ ਦੀ, ਨੰਗੇ ਸਿਰ ਲਿਜਾਣਾ ਇੱਕ ਸਿੱਖ ਵਾਸਤੇ ਮਾੜੀ ਗੱਲ ਆ, ਵੀ ਉਹ ਹੱਕ ਜਿਹੜਾ ਆ ਉਹ ਜ਼ਰੂਰ ਉਸ ਪਾਸੇ ਹੁਣ ਧਿਆਨ ਦੇਣ ਦੀ ਲੋੜ ਆ। ਪਟੀਸ਼ਨ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਸਾਈਨ ਕਰਵਾਏ ਜਾ ਰਹੇ ਆ, ਬਹੁਤ ਸਾਰੀਆਂ ਲਿੰਕ ਸ਼ੇਅਰ ਕੀਤੇ ਜਾ ਰਹੇ ਸੋਸ਼ਲ ਮੀਡੀਆ ਤੇ। ਕੀ ਲੱਗਦਾ ਕਿ ਇਹ ਚੀਜ਼ਾਂ ਹਰਜਿੰਦਰ ਸਿੰਘ ਨੂੰ ਉਹ ਜਿਹੜੀ ਸਜ਼ਾ ਦਿੱਤੀ ਜਾਣੀ ਆ, ਜਾਂ ਜੋ ਕੁਝ ਵੀ ਵਾਪਰਨਾ ਭਵਿੱਖ ਦੇ ਵਿੱਚ, ਉਹਨਾਂ ਚੀਜ਼ਾਂ ਤੋਂ ਰਾਹਤ ਦਿਵਾ ਸਕਦੇ ਆ? ਦੇਖੋ, ਰਾਹਤ ਤਾਂ ਕੋਈ ਫੌਰੀ ਡਾਇਰੈਕਟ ਉਹਦੇ ਚੋਂ ਨਹੀਂ ਮਿਲ ਸਕਦੀ, ਪਰ ਜਿੱਦਾਂ ਸਜ਼ਾ ਦਿਵਾਉਣ ਵਾਸਤੇ ਇੱਕ ਮੁਹਿੰਮ ਚੱਲੀ ਆ ਤਾਂ ਉਹ ਹਿਊਮਨ ਐਂਗਲ ਉਹਦੇ ਚ ਸ਼ਾਮਲ ਕਰਨਾ ਤੇ ਇੱਕ ਉਹਦੇ ਵਿੱਚ ਕੋਈ ਰਹਿਮ ਵਾਲੀ ਜਿਹੜੀ ਗੱਲ ਸ਼ਾਮਲ ਕਰਨਾ, ਜਾਂ ਫੇਅਰ ਇਨਵੈਸਟੀਗੇਸ਼ਨ ਕਰਵਾਉਣ ਦੇ ਵਾਸਤੇ ਜੇ ਇੱਕ ਪਾਸੇ ਦਬਾਅ ਚੱਲ ਰਿਹਾ ਤਾਂ ਉਹਦੇ ਸਾਹਮਣੇ ਦੂਜੇ ਪਾਸੇ ਵੀ ਜੇ ਨੈਰੇਟਿਵ ਆਉਂਦਾ ਆ ਤਾਂ ਘੱਟੋ ਘੱਟ ਉਹ ਚੀਜ਼ ਨਿਊਟਰਲ ਹੋ ਸਕਦੀ ਹੈ। ਸੋਸ਼ਲ ਮੀਡੀਆ ਤੇ ਜਿੱਦਾਂ ਲਹਿਰ ਬਣਦੀ ਆ ਤਾਂ ਬਹੁਤ ਸਾਰੇ ਸਿਆਸੀ ਲੋਕਾਂ ਦੇ ਵੱਲੋਂ, ਸਿੱਖ ਪੰਥ ਦੇ ਆਗੂਆਂ ਦੇ ਵੱਲੋਂ ਖਾਸ ਤੌਰ ਤੇ ਵੀ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਸੈਂਟਰ ਸਰਕਾਰ ਨੂੰ, ਜਿਹੜੀ ਇੰਡੀਅਨ ਗਵਰਨਮੈਂਟ ਆ, ਉਹਨੂੰ ਇਹਦੇ ਵਿੱਚ ਪਹਿਲ ਕਦਮੀ ਕਰਕੇ ਪੰਜਾਬੀ ਨੌਜਵਾਨ ਨੂੰ ਰਾਹਤ ਦਵਾਈ ਜਾਣੀ ਚਾਹੀਦੀ ਹੈ, ਕਿਸੇ ਨਾ ਕਿਸੇ ਤਰ੍ਹਾਂ ਦਾ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਹੈ। ਚਲੋ ਕਰਕੇ ਟਰਾਈ ਕਰਕੇ ਵੇਖ ਲੈਣਾ ਚਾਹੀਦਾ ਜੇ ਕਾਉਂਸਲੇਟ ਕੋਈ ਮਦਦ ਕਰਦਾ ਹੈ, ਪਰ ਜੋ ਉਹੀ ਹਾਲਾਤ ਇੱਥੇ ਸਿੱਖਾਂ ਦੇ ਜੋ ਜੇਲ੍ਹਾਂ 'ਚ ਜਾਂ ਸਾਰੇ ਥਾਂ ਕੀਤੇ ਜਾ ਰਹੇ ਆ ਉਹ ਤਾਂ ਆਪਾਂ ਨੂੰ ਭੁੱਲਣੇ। ਪਰ ਚਲੋ ਉੱਥੇ ਜਿਹਨੂੰ ਇਹ ਲੱਗਦਾ ਆ ਤਾਂ ਜ਼ਰੂਰ ਕਾਉਂਸਲੇਟ ਤੇ ਪਹੁੰਚ ਕਰਕੇ ਦੇਖ ਲੈਣਾ ਚਾਹੀਦਾ ਆ ਵੀ ਘੱਟੋ ਘੱਟ ਕਾਨੂੰਨੀ ਪੈਰਵਾਈ ਜਿਹੜੀ ਉਹ ਠੀਕ ਢੰਗ ਦੇ ਨਾਲ ਹੋ ਸਕੇ। ਬਿਲਕੁਲ। ਮੌਜੂਦਾ ਸਮੇਂ ਦੇ ਵਿੱਚ ਹਰਜਿੰਦਰ ਸਿੰਘ ਨੌਜਵਾਨ ਜਿਹੜਾ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਗਿਆ ਸੀ, ਇਸ ਨੂੰ ਲੈ ਕੇ ਗੱਲਬਾਤ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਜੀਦਾ ਮਸਲੇ ਦੇ ਬਾਬਤ ਕਿਸ ਤਰੀਕੇ ਦੇ ਜਿਹੜੇ ਸਿੱਟੇ ਨੇ ਉਹ ਸਾਹਮਣੇ ਆ ਸਕਦੇ ਆ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।